ਪਹਿਲਾਂ ਤਾਂ ਮੈਂ ਪੁੱਛਾਂਗਾ ਕਿ ਬਹੁਤ ਵੱਡੇ ਸਕੇਲ ਤੇ ਇੱਕ ਹਮਲਾ ਕੀਤਾ ਗਿਆ ਹੈ, ਇਹਦੇ ਪਿੱਛੇ ਕੀ ਮਕਾਸਦ ਹੋ ਸਕਦੇ ਨੇ? ਬਹੁਤ ਸ਼ੁਕਰੀਆ ਸ਼ਾਹਿਦ ਸਾਹਿਬ, ਤੁਸੀਂ ਇਨਵਾਈਟ ਕੀਤਾ। ਬੁਨਿਆਦੀ ਤੌਰ ਤੇ ਦੇਖੋ, ਸਾਨੂੰ ਇਹਦੇ ਬੈਕਗ੍ਰਾਉਂਡ 'ਚ ਜਾਣਾ ਪਏਗਾ ਕਿ ਇਤਨੇ ਕੋਆਰਡੀਨੇਟਡ ਹਮਲੇ ਇਤਨੀ ਜਗ੍ਹਾ ਤੇ ਸਾਈਮਲਟੇਨੀਅਸਲੀ ਔਰ ਆਬਵੀਅਸਲੀ ਜਿਸ ਤਰ੍ਹਾਂ ਦੇ ਦਹਿਸ਼ਤਗਰਦੀ ਉਹਨਾਂ ਨੇ ਪਲਾਨ ਕਰਕੇ ਕੀਤਾ ਹੈ, ਉਹ ਰਾਤੋਂ ਰਾਤ ਨਹੀਂ ਹੁੰਦਾ। ਉਹਦੇ ਪਿੱਛੇ ਇੱਕ ਮਕਸਦ ਹੈ। ਔਰ ਅਕਸਰ ਮੈਂ ਕਹਿਣਾ ਹੁੰਦਾ ਕਿ ਇਹੋ ਜਿਹੇ ਸਲੀਪਰ ਸੈੱਲ ਜਿਹੜੇ ਨੇ ਸਾਡੇ ਮੁਲਕ ਦੇ ਜਿਹੜੇ ਦੁਸ਼ਮਣ ਨੇ, ਉਹ ਪੀਸ ਟਾਈਮ 'ਚ ਤਿਆਰ ਨਾਰਮਲ ਕਰਦੇ ਰਹਿੰਦੇ ਨੇ, ਯਾਨੀ ਉਹਨਾਂ ਨੂੰ ਫੰਡਿੰਗ ਕਰਦੇ ਨੇ, ਉਹਦੀ ਹਾਊਸਿੰਗ ਕਰਦੇ ਨੇ, ਉਹਦਾ ਲੌਜਿਸਟਿਕ ਕਰਦੇ ਨੇ, ਉਹਨਾਂ ਨੂੰ ਵੈਪਨਾਈਜੇਸ਼ਨ ਕਰਦੇ ਨੇ, ਫੰਡ ਦਿੰਦੇ ਨੇ ਔਰ ਉਹਨਾਂ ਨੂੰ ਤਿਆਰ ਕਰਦੇ ਨੇ ਐਸੇ ਮੌਕੇ ਵਾਸਤੇ ਜਦੋਂ ਉਹਨਾਂ ਦੇ ਨਜ਼ਰ 'ਚ ਪਾਕਿਸਤਾਨ ਨੂੰ ਇੱਕ ਕ੍ਰਿਟੀਕਲ ਜਾਂ ਚੈਲੰਜਿੰਗ ਸਿਚੁਏਸ਼ਨ ਐਸੀ ਹੋਏ ਜਿਹਦੇ 'ਚ ਆਬਵੀਅਸਲੀ ਹਾਲਾਤ ਸਾਡੇ ਖਿਲਾਫ ਹੋਣ ਜਾਂ ਸਾਡੇ ਵਾਸਤੇ ਮੁਸ਼ਕਲਾਤ ਪੈਦਾ ਕਰ ਸਕਣ। ਹੁਣ ਇਸ ਟਾਈਮਿੰਗਸ ਨਾਲ ਕੀ ਤਾਲੁਕ ਹੈ, ਜਿਹੜਾ ਤੁਹਾਡਾ ਬੁਨਿਆਦੀ ਸਵਾਲ ਹੈ ਕਿ ਹੁਣ ਹੀ ਕਿਉਂ ਹੋਇਆ ਹੈ, ਇਹਦੇ ਨਾਲ ਕੀ ਤਾਲੁਕ ਹੈ? ਜ਼ਾਹਿਰ ਹੈ ਪ੍ਰੋਕਸੀ ਤੇ ਸਾਨੂੰ ਪਤਾ ਹੈ ਕਿ ਹਿੰਦੁਸਤਾਨ ਕੋਸ਼ਿਸ਼ ਕਰਦਾ ਰਹੇਗਾ ਔਰ ਜ਼ਾਹਿਰ ਹੈ ਕਰਦਾ ਆਇਆ ਹੈ ਪਹਿਲੇ ਵੀ। ਇਸ ਦੀ ਟਾਈਮਿੰਗ ਸ਼ਾਇਦ ਸਭ ਜ਼ਿਆਦਾ ਰੈਲੇਵੈਂਟ ਇਸ ਵਾਸਤੇ ਵੇ ਕਿ ਤੁਸੀਂ ਨੋਟ ਕਰੋ ਕਿ ਅਮਰੀਕੀ ਸਦਰ ਕਹਿ ਰਹੇ ਨੇ ਮੈਂ ਕਿਸੇ ਦਿਨ ਵੀ ਹਮਲਾ ਕਰ ਦਿਆਂਗਾ, ਮੈਂ ਈਰਾਨ ਨੂੰ ਇਹ ਸਬਕ ਸਿਖਾ ਦਿਆਂਗਾ, ਮੈਂ ਇਹ ਕਰ ਦਿਆਂਗਾ। ਯਾਨੀ ਈਰਾਨ ਦੀ ਡੀਸਟੇਬਲਾਈਜੇਸ਼ਨ ਇਸ ਲਈ ਅਮਰੀਕਾ ਦਾ ਮਕਸਦ ਹੈ, ਕਿਸੇ ਤਰ੍ਹਾਂ ਚਾਹੇ ਰਜੀਮ ਚੇਂਜ ਹੋਵੇ ਜਾਂ ਕੋਈ ਹੋਰ ਪੋਲੀਟੀਕਲ ਅਪਸੈਟ ਕਰਨਾ ਹੋਏ। ਨੰਬਰ 1, ਉੱਥੇ 3 ਗਰੁੱਪ ਜਿਹੜੇ ਨੇ, ਜਿਹੜੇ ਇੰਟਰਨੈਸ਼ਨਲ ਪਲੇਅਰਸ ਨੇ ਉੱਥੇ ਕਲਵਾ ਰਹੇ ਨੇ। ਇੱਕ ਕਹਿੰਦੇ ਇੱਕ ਤੇ ਅਜ਼ਰਬਾਈਜਾਨ ਦੇ ਨੇ, ਆਜ਼ਰੀ ਕਹਿੰਦੇ ਨੇ ਉਹਨਾਂ ਨੂੰ, ਇੱਕ ਕੁਰਦਿਸ਼ ਉੱਥੇ ਲੜ ਰਹੇ ਨੇ, ਉਹ ਤੀਸਰਾ ਇੱਕ ਬਲੋਚ ਕੌਮ ਉੱਥੇ ਲੜ ਰਹੀ ਹੈ। ਯਾਨੀ 3 ਕੌਮਾਂ ਦੀ ਆਪਸ ਵਿੱਚ ਸਟਰਗਲ ਹੈ, ਜਿਹਨੂੰ ਬਾਹਰ ਦੇ ਮੁਲਕ ਖਾਸ ਤੌਰ ਤੇ ਐਸੇ ਮੁਲਕ ਜਿਹੜੇ ਈਰਾਨ ਦੇ ਖਿਲਾਫ ਨੇ ਉਹਨੂੰ ਹਵਾ ਦੇ ਰਹੇ ਨੇ। ਅੱਛਾ, ਟਾਈਮਿੰਗ ਬਲੋਚਿਸਤਾਨ 'ਚ ਕਿਉਂ ਇਸ ਵੇਲੇ? ਮੇਰਾ ਖਿਆਲ ਇਹ ਕਿ BL ਨੇ ਇਹਨੂੰ ਟਾਈਮਿੰਗ ਨੂੰ ਕੈਸ਼ ਕਰਾਉਣ ਦੀ ਕੋਸ਼ਿਸ਼ ਹੈ ਕੀਤੀ ਹੈ ਕਿ ਇਸ ਵੇਲੇ ਇਸ ਪੂਰੀ ਦੁਨੀਆ ਦਾ ਫੋਕਸ ਈਰਾਨ ਤੇ ਵੇ ਔਰ ਇਹ BL ਵਾਲੇ ਤਵੱਜੋ ਗੇਨ ਕਰਨ ਵਾਸਤੇ ਔਰ ਇਹ ਸਾਬਤ ਕਰਨ ਵਾਸਤੇ ਕਿ ਜਿਵੇਂ ਉੱਥੇ ਬਲੋਚੀ ਲੜ ਰਹੇ ਨੇ ਜਾਂ ਅਮਰੀਕਾ ਉਹਨਾਂ ਨੂੰ ਫੰਡ ਕਰਦਾ ਹੈ, ਉਸ ਤਰ੍ਹਾਂ ਇੱਥੇ ਵੀ ਸਾਨੂੰ ਉਹ ਫੰਡ ਕਰੇ ਤਾਂ ਕਿ ਅਸੀਂ ਤੁਹਾਡੇ ਮਕਾਸਦ ਨੂੰ ਜੁਆਇੰਟਲੀ ਜਿਹੜਾ ਇਰਾਨੀਅਨ ਫੈਕਟਰ ਹੈ ਜਾਂ ਇਰਾਨੀਅਨ ਜਿਹੜਾ ਐਲੀਮੈਂਟ ਹੈ ਬਲੋਚਾਂ ਦਾ, ਉਹਨਾਂ ਨੂੰ ਆਪਣੀ ਇਹਨਾਂ ਨੇ ਵੈਲਿਊ ਵਧਾਈ ਹੈ। ਤੁਸੀਂ ਇੱਕ ਹੋਰ ਐਲੀਮੈਂਟ ਨੋਟਿਸ ਕਰੋਗੇ ਕਿ ਖਵਾਤੀਨ ਇਸਤੇਮਾਲ ਹੋਈਆਂ ਨੇ ਇਸ ਹਮਲੇ ਦੇ ਦੌਰਾਨ। ਖਵਾਤੀਨ ਕਿਉਂ ਇਸਤੇਮਾਲ ਹੋਈਆਂ ਨੇ? ਕਿਉਂਕਿ ਵਰਲਡ ਜਿਹੜੀ ਗਲੋਬਲ ਪਾਵਰਸ ਨੇ ਉਹ ਖਵਾਤੀਨ ਦੀ ਤਰਫ ਬਹੁਤ ਜਲਦੀ ਤਵੱਜੋ ਹੁੰਦੇ ਨੇ। ਇੱਕ ਹਿਊਮੈਨਿਟੇਰੀਅਨ ਐਸਪੈਕਟ ਆ ਜਾਂਦਾ ਹੈ ਕਿ ਅਗਰ ਖਵਾਤੀਨ ਆਈ ਹੈ ਤੇ ਇਹਦਾ ਮਤਲਬ ਬਹੁਤ ਹੀ ਕੋਈ ਗੱਲ ਸੀਰੀਅਸ ਹੈਗੀ ਹੈ। ਇਹ ਵੀ ਇੱਕ ਤਵੱਜੋ ਦਿਲਾਉਣ ਦਾ ਸਾਰਾ ਇੱਕ ਮਕਸਦ ਹੈ। ਇਹ ਸਾਰੇ ਨੂੰ ਅਗਰ ਤੁਸੀਂ ਮਿਲਾ ਕੇ ਦੇਖੋ ਬੁਨਿਆਦੀ ਤੌਰ ਤੇ ਇੱਕ ਬਲੋਚਿਸਤਾਨ ਦੀ ਸਾਨੂੰ ਇੱਕ ਹੋਰ ਐਲੀਮੈਂਟ ਵੀ ਦੇਖਣਾ ਚਾਹੀਦਾ। ਸਾਡਾ ਤਕਰੀਬਨ 44% ਜਿਹੜਾ ਰਕਬਾ ਹੈ ਪਾਕਿਸਤਾਨ ਦਾ, ਉਹ ਬਲੋਚਿਸਤਾਨ ਹੈ। ਤੁਸੀਂ ਨੋਟ ਕਰੋ ਇੱਕ ਹੋਰ ਚੀਜ਼ ਕਿ ਜਿਹੜੀ ਪੋਪੂਲੇਸ਼ਨ ਹੈ ਉਹ ਇੰਤਹਾਈ ਥਿਨ ਹੈ, ਯਾਨੀ ਬਹੁਤ ਪਰ ਸਕੁਆਇਰ ਕਿਲੋਮੀਟਰ ਅਗਰ ਕਰੋ ਤੇ ਮੈਂ ਤੁਹਾਨੂੰ ਪੰਜਾਬ ਦੇ ਨਾਲ ਅਗਰ ਕੰਪੇਅਰ ਕਰ ਰਿਹਾ ਤੇ ਬਲੋਚਿਸਤਾਨ 'ਚ 42% ਪਰ ਸਕੁਆਇਰ ਕਿਲੋਮੀਟਰ ਹੈ ਔਰ ਪੰਜਾਬ ਦੇ ਵਿੱਚ 622 ਔਰ ਸਿੰਧ 'ਚ ਤਕਰੀਬਨ 527 ਔਰ 400 ਦੇ ਕਰੀਬ KPK ਦੀ ਪਰ ਸਕੁਆਇਰ ਕਿਲੋਮੀਟਰ ਪੋਪੂਲੇਸ਼ਨ ਹੈ। ਹੁਣ 42 ਪੰਜਾਬ ਦੇ 620 ਦੇ ਮੁਕਾਬਲੇ 'ਚ ਤੁਸੀਂ ਦੇਖੋ ਕਿੰਨੀ ਥਿਨ ਪੋਪੂਲੇਸ਼ਨ ਹੈ ਔਰ ਇਲਾਕਾ 40% ਹੈ, 44% ਹੈ। ਇਹਦਾ ਮਤਲਬ ਇਹ ਵੇ ਕਿ ਸਾਡੇ ਉਸ ਸੂਬੇ ਦੇ ਵਿੱਚ ਬਦਕਿਸਮਤੀ ਨਾਲ ਡਿਵੈਲਪਮੈਂਟ ਵੀ ਨਹੀਂ ਹੋਈ। ਦੂਰ ਉਸਤਾਦ ਇਲਾਕੇ ਨੇ, ਉਹਨਾਂ ਦੇ ਉੱਤੇ ਰੋਡ ਨੈਟਵਰਕ, ਕਮਿਊਨੀਕੇਸ਼ਨ ਔਰ ਇਨਫਰਾਸਟ੍ਰਕਚਰ, ਇੰਡਸਟਰੀਅਲਾਈਜੇਸ਼ਨ ਉਹ ਵੀ ਨਹੀਂ ਹੋ ਪਾਈ। ਫਿਰ ਟ੍ਰਾਈਬਲ ਜਿਹੜਾ ਸਿਸਟਮ ਹੈ ਉੱਥੇ ਉਹਨੇ ਬਹੁਤ ਜ਼ਿਆਦਾ ਇੱਕ ਹੋਲਡ ਕੀਤਾ ਤੇ ਜਿਸ ਦੀ ਵਜ੍ਹਾ ਨਾਲ ਜਿਹੜੇ ਫਵਾਇਦ ਪਹੁੰਚਣੇ ਸਨ ਇੱਕ ਆਜ਼ਾਦ ਮੁਲਕ ਦੇ ਔਰ ਆਜ਼ਾਦ ਸੂਬੇ ਦੇ, ਉਹ ਲੋਕਾਂ ਤੱਕ ਨਹੀਂ ਪਹੁੰਚ ਸਕੇ। ਤੇ ਇਹ ਸਾਰੇ ਐਲੀਮੈਂਟ ਨੇ ਕਿ ਟਾਈਮਿੰਗਸ ਵੀ ਮੈਚ ਕਰਦੇ ਨੇ, ਰੈਲੇਵੈਂਟ ਵੀ ਰਹਿਣਾ ਚਾਹੁੰਦੇ ਨੇ। ਸਾਡੀ ਜਿਹੜੀ ਜੀਓਗ੍ਰਾਫੀਆਈ ਲੋਕੇਸ਼ਨ ਹੈ, ਸਪੈਸ਼ਲੀ ਪੋਪੂਲੇਸ਼ਨ ਘੱਟ ਹੋਣ ਦੀ ਵਜ੍ਹਾ ਨਾਲ ਨੇਬਰਹੁੱਡ ਵਾਚ ਨਹੀਂ ਹੋ ਸਕਦੀ ਇੰਨੀ ਜ਼ਿਆਦਾ, ਉੱਥੇ ਵਿਜੀਲੈਂਸ ਨਹੀਂ ਹੋ ਸਕਦੀ, ਆਪਸ ਇੱਕ ਦੂਸਰੇ ਦੇ ਨੈਟਵਰਕ ਦੂਰ ਦੂਰ ਨੇ। ਉਹਨਾਂ ਨੂੰ ਉਹਨਾਂ ਇਸਤੇਮਾਲ ਕੀਤਾ ਇੱਕ ਦੁਨੀਆ ਨੂੰ ਉਜਾਗਰ ਕਰਨ ਵਾਸਤੇ ਕਿ ਅਗਰ ਜਿਸ ਤਰ੍ਹਾਂ ਬਲੋਚਿਸਤਾਨ ਲਿਬਰੇਸ਼ਨ ਫਰੰਟ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੱਡੀ ਪਾਵਰ ਨੂੰ ਆਪਣੀ ਰੈਲੇਵੈਂਸ ਸਾਬਤ ਕੀਤੀ ਜਾਏ ਔਰ ਆਪਣੀ ਕੈਪੇਬਿਲਿਟੀ ਦੱਸੀ ਜਾਏ ਕਿ ਦੇਖੋ ਜਨਾਬ ਸਾਡੇ ਖਿਦਮਾਤ ਸਾਡੀਆਂ ਵੀ ਹਾਸਲ ਕਰੋ ਕਿਸੇ ਕੰਮ ਵਾਸਤੇ ਤੇ ਅਸੀਂ ਵੀ ਬੜੇ ਟ੍ਰੇਨਡ ਹਾਂ, ਵੈਲ ਆਰਗੇਨਾਈਜ਼ਡ ਹਾਂ ਔਰ ਅਸੀਂ ਵੀ ਰੈਡੀ ਹੈਗੇ ਹਾਂ ਫॉर ਜਿਸ ਤਰ੍ਹਾਂ ਸਾਨੂੰ ਕੈਸ਼ ਲਾਓਗੇ ਜਾਂ ਰਕਮ ਦਿਓਗੇ ਤਾਂ ਅਸੀਂ ਵੀ ਅਵੇਲੇਬਲ ਹੋ ਜਾਵਾਂਗੇ, ਮੇਰਾ ਖਿਆਲ ਹੈ। ਅੱਛਾ ਸਰ, ਇਹ ਵੀ ਤੇ ਮੇਰਾ ਇੱਕ ਸਵਾਲ ਇਹ ਵੀ ਹੈ ਨਾ ਕਿ ਜਦੋਂ ਇਸ ਤਰ੍ਹਾਂ ਦੇ ਕੋਈ ਮਾਮਲਾਤ ਹੁੰਦੇ ਨੇ ਰਿਸਪਾਂਸ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਿਹਤਰੀਨ ਹੁੰਦਾ ਔਰ ਵੇਖ ਰਹੇ ਹਾਂ ਕਿ ਜੀ ਤਕਰੀਬਨ 177 ਨੰਬਰ ਆ ਕੇ 177 ਦੇ ਕਰੀਬ ਜਿਹੜਾ ਉਹ ਜਨਮ ਹਾਸਿਲ ਹੋ ਗਏ ਨੇ। ਲੇਕਿਨ ਸਰ ਮੇਰਾ ਸਵਾਲ ਇਹ ਹੈ ਨਾ ਕਿ ਬਹੁਤ ਇੰਨਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਬੜਾ ਕੋਆਰਡੀਨੇਟਡ ਅਟੈਕ ਸੀ, ਮਨਸੂਬਾਬੰਦੀ ਦੇ ਤਹਿਤ ਹੋਇਆ ਸੀ, ਲੇਕਿਨ ਐਡੀ ਵੱਡੀ ਤਾਦਾਦ ਵਿੱਚ ਆਉਣਾ ਇਸ ਵਾਰੀ ਇੱਕ ਵੱਡਾ ਕੰਸਰਨ ਹੋ ਸਕਦਾ ਹੈ ਨਾ, ਇੱਕ ਵੱਡਾ ਕੰਸਰਨ ਤੇ ਹੈ। जी बिल्कुल ठीक कह रहे हो कि जाहिर है इन्फिल्ट्रेशन इतनी ज्यादा पेनिट्रेट इतनी जगह पे इकट्ठी करना साइमल्टेनियसली करना और इतना जाहिर हो देखो सिर्फ अटैक नहीं होया, ਉਹਦੇ ਪਿੱਛੇ ਪਲੈਨਿੰਗ ਹੋਈ ਹੋਏਗੀ, ਉਹਦੇ ਪਿੱਛੇ ਲੌਜਿਸਟਿਕ ਹੋਈ ਹੋਏਗੀ, ਉਹਦੇ ਪਿੱਛੇ ਟਰਾਂਸਪੋਰਟੇਸ਼ਨ ਹੋਈ ਹੋਏਗੀ, ਮੋਬਿਲਿਟੀ ਹੋਈ ਹੋਏਗੀ, ਫਿਰ ਉਹਨੂੰ ਐਗਜ਼ੀਕਿਊਟ ਕਰਨਾ ਜਿਹੜਾ ਇਹਦਾ ਮਤਲਬ ਉਹਦੀ ਟ੍ਰੇਨਿੰਗ ਵੀ ਕੀਤੀ ਗਈ ਹੋਏਗੀ। ਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਬਹੁਤ ਜ਼ਿਆਦਾ ਚੈਲੰਜਿੰਗ ਸਿਚੁਏਸ਼ਨ ਹੈ ਸਾਡੇ ਵਾਸਤੇ ਕਿ ਇਤਨਾ ਕੁਝ ਹੋ ਗਿਆ ਔਰ ਇਤਨੀ ਜ਼ਿਆਦਾ ਮੈਸਿਵ ਕਿਸਮ ਦੀ ਉਹਨਾਂ ਨੇ ਡਿਪਲੋਏ ਵੀ ਕੀਤੀ
ਲੇਕਿਨ ਮੇਜਰ ਵਜ੍ਹਾ ਮੈਂ ਜੈਸੇ ਅਰਜ਼ ਕਰ ਰਿਹਾ ਨਾ ਕਿ ਪੰਜਾਬ 'ਚ ਜਿਵੇਂ ਅਗਰ 622 ਪਰ ਸਕੁਅਰ ਕਿਲੋਮੀਟਰ ਰਹਿੰਦੇ ਨੇ ਤੇ ਨੇਬਰਹੁੱਡ ਵਾਚ ਦਾ ਬੜਾ ਕਨਸੈਪਟ ਹੁੰਦਾ ਹੈ। ਇੱਥੇ ਮਤਲਬ ਹੁੰਦਾ ਹੈ, ਇੱਥੇ ਪਿੰਡਾਂ 'ਚ ਅਗਰ ਤੁਸੀਂ ਇੱਕ ਘਰ ਤੁਸੀਂ ਕਿਰਾਏ ਤੇ ਜਾ ਕੇ ਲੈ ਲਓ ਨਾ, ਪਿੰਡ ਤੋਂ ਬਾਹਰੋਂ ਆ ਕੇ ਜਾ ਕੇ, ਤੇ ਤੁਹਾਨੂੰ ਲੋਕ ਪੁੱਛਣਗੇ ਜੀ ਕੌਣ ਹੋ ਤੁਸੀਂ, ਕਿੱਥੋਂ ਆਏ ਹੋ, ਪਹਿਲੇ ਕਿੱਥੇ ਹੁੰਦੇ ਸੋ, ਕੀ ਕਾਰੋਬਾਰ ਕਰਦੇ ਹੋ। ਲੇਕਿਨ ਜਿਹੜਾ ਸੂਬਾ 44% ਹੋਏ ਪਾਕਿਸਤਾਨ ਦਾ, ਇਤਨੀ ਥਿਨ ਪਾਪੂਲੇਸ਼ਨ ਹੋਏ, ਉੱਥੇ ਛੁਪਣਾ ਵੀ ਉਨਾ ਹੀ ਆਸਾਨ ਹੁੰਦਾ ਹੈ। ਤੇ ਮੈਂ ਜਸਟੀਫਾਈ ਨਹੀਂ ਕਰ ਰਿਹਾ, ਲੇਕਿਨ ਮੈਂ ਇੱਕ ਬੈਕਗ੍ਰਾਉਂਡ ਦੱਸ ਰਿਹਾ, ਕੰਪੈਰੀਟਿਵ ਐਨਾਲਿਸਿਸ ਕਰ ਰਿਹਾ ਕਿ ਦੋਨੋਂ ਸਿਚੁਏਸ਼ਨ 'ਚ ਕਾਫੀ ਫਰਕ ਹੈ। ਔਰ ਡੈਫੀਨਿਟਲੀ ਇਨਸ਼ਾਅੱਲਾ 177 ਜਨਮ ਹਾਸਲ ਹੋਏ ਨੇ, ਹੋਰ ਵੀ ਹਾਲੇ ਚੁਣ ਕੇ ਲੱਭੇ ਜਾ ਰਹੇ ਨੇ। ਔਰ ਪਾਕਿਸਤਾਨ ਦੀ ਮੁਸੱਲਹ ਅਫਵਾਜ ਔਰ ਸਿਕਿਉਰਿਟੀ ਫੋਰਸਿਸ ਤਮਾਮ ਜਿਹੜੀਆਂ ਨੇ, ਪੁਲਿਸ ਔਰ ਬਾਕੀ ਇਦਾਰੇ ਜਿਹੜੇ ਨੇ, ਡੈਫੀਨਿਟਲੀ ਹੁਣ ਹਿੱਟ ਬੈਕ ਕਰਨਗੇ ਔਰ ਇੱਕ ਅੱਛਾ ਮੈਸੇਜ ਭੇਜਣਗੇ ਦੁਸ਼ਮਣ ਨੂੰ ਕਿ ਜਦੋਂ ਤੁਸੀਂ ਅਟੈਕ ਕਰ ਵੀ ਲਓਗੇ, ਅਸੀਂ ਨਾਕਾਮ ਵੀ ਬਣਾਵਾਂਗੇ ਤੇ ਲੋਕ ਵੀ ਵਾਪਸ ਨਹੀਂ ਜਾਣ ਦੇਵਾਂਗੇ ਇਨਸ਼ਾਅੱਲਾ। ਅੱਛਾ ਜੀ ਸਾਹਿਬ, ਮੈਂ ਇਹ ਵੀ ਪੁੱਛਾਂਗਾ ਕਿ ਵੇਖੋ ਤੁਸੀਂ ਆਪੋ ਹੀ ਗੱਲ ਕਰ ਗਏ, ਔਰ ਮੇਰਾ ਅਗਲਾ ਸਵਾਲ ਵੀ ਐਸੀ ਕਿ ਕਮਿਊਨਿਟੀ ਬੇਸਡ ਜਿਹੜੀ ਇੰਟੈਲੀਜੈਂਸ ਹੈ ਉਹ ਬੜਾ ਇੱਕ ਜ਼ਬਰਦਸਤ ਕਿਰਦਾਰ ਅਦਾ ਕਰਦੀ ਔਰ ਹੋ ਵੀ ਰਿਹਾ। ਲੇਕਿਨ ਇਹ ਮੈਂ ਚਾਹਾਂਗਾ ਕਿ ਹਰ ਕੋਈ ਇਹ ਚਾਹ ਰਿਹਾ, ਅਸੀਂ ਵੀ ਇਹ ਚਾਹ ਰਹੇ ਹਾਂ, ਸਾਡੇ ਅਸਕਰੀ ਇਦਾਰੇ ਵੀ ਇਹ ਚਾਹ ਰਹੇ ਨੇ, ਔਰ ਆਵਾਮ ਵੀ ਇਹ ਚਾਹੁੰਦੀ ਹੈ ਕਿ ਯਾਰ ਇਹ ਜਿਹੜੇ ਮਾਮਲਾਤ ਨੇ, ਇਹ ਹਮਲੇ ਨੇ, ਇਹ ਨਹੀਂ ਹੋਣੇ ਚਾਹੀਦੇ। ਤੇ ਕਿਸ ਤਰ੍ਹਾਂ ਅਸੀਂ ਇਸ ਕੋਆਰਡੀਨੇਸ਼ਨ ਨੂੰ ਮਜ਼ੀਦ ਬਿਹਤਰ ਬਣਾ ਸਕਦੇ ਹਾਂ? ਦੇਖੋ, ਇੱਕ ਤੇ ਲੋਕਾਂ ਦੀ ਸਾਨੂੰ ਸਪੋਰਟ ਤੇ ਬਗੈਰ ਕੋਈ ਦੁਨੀਆ ਦਾ ਆਪਰੇਸ਼ਨ ਨਹੀਂ ਹੋ ਸਕਦਾ। ਅਗਰ ਲੋਕ ਸਾਡੇ ਨਾਲ ਹੋਲ ਹਾਰਟਡ ਨਹੀਂ ਹੋਣਗੇ ਤੇ ਜ਼ਾਹਿਰ ਚੈਲੰਜਸ ਵੱਧ ਜਾਣਗੇ। ਔਰ ਉਹ ਲੋਕ ਹੋਲ ਹਾਰਟਡ ਆਲਰੇਡੀ ਹੁਕੂਮਤ ਕੋਸ਼ਿਸ਼ ਕਰ ਰਹੀ ਹੈ। ਖਾਸ ਤੌਰ ਤੇ ਤੁਸੀਂ, ਮੈਂ ਇੱਕ ਮਿਸਾਲ ਨਾਲ ਵਾਜ਼ਿਹ ਕਰਨ ਦੀ ਕੋਸ਼ਿਸ਼ ਕਰਨਾ ਕਿ ਜਦੋਂ ਇਹ ਕੈਡਿਟ ਕਾਲਜਾਂ ਤੇ ਹਮਲਾ ਹੋਇਆ, ਮਸਤੋਂਗ 'ਚ ਵੀ ਹੋਇਆ ਸੀ, ਪਹਿਲੇ ਵੀ ਹੋਇਆ ਸੀ। ਕੈਡਿਟ ਕਾਲਜ ਤੇ ਹਮਲਾ ਕਰਨ ਦਾ ਕੀ ਮਕਸਦ ਹੈ? ਉਹ ਕੈਡਿਟਸ ਨੂੰ ਨਹੀਂ ਮਾਰ ਰਹੇ ਹੁੰਦੇ, ਉਹਨਾਂ ਨੂੰ ਨਹੀਂ ਜਾਨ ਲੈਣਾ ਚਾਹੁੰਦੇ ਉਹਨਾਂ ਦੀ। ਉਹ ਬੁਨਿਆਦੀ ਤੌਰ ਤੇ ਉਸ ਫਲਸਫੇ ਜਾਂ ਹੁਕੂਮਤ ਦੀ ਪਲਾਨ ਨੂੰ ਫੇਲ ਕਰਨਾ ਚਾਹੁੰਦੇ ਨੇ, ਜਿਹਦੇ ਤਹਿਤ ਹੁਕੂਮਤ ਨੌਜਵਾਨਾਂ ਨੂੰ ਇੰਗੇਜ ਕਰਦੀ ਹੈ, ਇੱਕ ਪੋਜ਼ਿਟਿਵ ਹੋਪ ਦਿੰਦੀ ਹੈ, ਉਹਨਾਂ ਨੂੰ ਸੈਂਸ ਆਫ ਪਾਰਟਿਸਿਪੇਸ਼ਨ ਦਿੰਦੀ ਹੈ, ਜੌਬ ਅਪਰਚੁਨਿਟੀਜ਼ ਕ੍ਰੀਏਟ ਕਰਨ ਦੇ ਕਾਬਿਲ ਬਣਾਉਂਦੀ ਹੈ ਉਹਨਾਂ ਨੂੰ। ਤੇ ਜਦੋਂ ਇਹੋ ਜਿਹੀ ਚੀਜ਼ ਕੋਈ ਵੀ ਹੋਏ ਤੇ ਇਹੋ ਹੀ ਤੇ ਬੱਚੇ ਨਰਸਰੀ ਹੁੰਦੇ ਸਨ ਬਲੂਚ BLA ਦੇ ਜਾਂ ਕਿਸੇ ਹੋਰ ਟੈਰਰਿਸਟ ਆਰਗੇਨਾਈਜੇਸ਼ਨ ਦੇ, ਤੇ ਉਹ ਅਨਕੰਫਰਟੇਬਲ ਹੁੰਦੇ ਨੇ ਕਿ ਇਹ ਤੇ ਅਸੀਂ ਆਰਾਮ ਨਾਲ ਬੱਚਿਆਂ ਨੂੰ ਇੱਕ ਕਿਸਮ ਦਾ ਜ਼ਿਹਨੀ ਤੌਰ ਤੇ ਕਾਇਲ ਕਰ ਲੈਂਦੇ ਸਾਂ ਕਿ ਹਕੂਮਤ ਤੁਹਾਡੀ ਨਹੀਂ ਹੈ, ਲੋਕ ਤੁਹਾਡੇ ਨਹੀਂ ਨੇ, ਤੁਹਾਨੂੰ ਇਨਸਾਫ ਵੀ ਨਹੀਂ ਮਿਲਦਾ, ਤੁਹਾਨੂੰ ਨੌਕਰੀਆਂ ਵੀ ਨਹੀਂ ਮਿਲਦੀਆਂ, ਸਾਡੇ ਨਾਲ ਜੁਆਇਨ ਕਰ ਜਾਓ। ਤੇ ਫਿਰ ਉਹ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਹੈ, ਮੇਰੇ ਖਿਆਲ ਜਿੰਨੀ ਜ਼ਿਆਦਾ ਕੋਸ਼ਿਸ਼ਾਂ ਹੋਣਗੀਆਂ, ਅਨਫੋਰਚੂਨੇਟ ਇੱਕ ਹੋਰ ਵੀ ਪਤਾ, ਮੇਰੀ 2 ਦਫਾ ਕੋਇਟਾ ਪੋਸਟਿੰਗ ਰਹਿ ਚੁੱਕੀ ਹੈ, ਮੈਂ ਪ੍ਰੋਪਰ ਸਕਾਡਨ ਫਾਈਟਰ ਸਕਾਡਨ ਵੀ ਉੱਥੇ ਕੋਇਟਾ ਹੀ ਕਮਾਂਡ ਕੀਤਾ, ਤੇ ਮੇਰੀ ਬਲੋਚਿਸਤਾਨ ਨਾਲ ਉਸ ਤਰ੍ਹਾਂ ਕਨੈਕਟੀਵਿਟੀ ਵੀ ਹੈ ਵੇ। ਲੋਕ ਆਮ ਲੋਕ ਬਹੁਤ ਲਾਇਲ ਨੇ, ਬੜੇ ਹੁਬਲ-ਵਤਨ ਨੇ, ਲੇਕਿਨ ਬਦਕਿਸਮਤੀ ਨਾਲ ਉੱਥੇ ਟ੍ਰਾਈਬਲ ਸਿਸਟਮ ਇਸ ਤਰ੍ਹਾਂ ਦਾ ਹੈ ਕਿ ਲੋਕਾਂ ਨੂੰ ਫਾਇਦੇ ਨਹੀਂ ਪਹੁੰਚੇ ਗਵਰਨੈਂਸ ਦੇ ਜਾਂ ਆਜ਼ਾਦੀ ਦੇ। ਉਹਨਾਂ ਨੂੰ ਫਰਕ ਨਹੀਂ ਉਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਦੂਸਰੇ ਸੂਬਿਆਂ 'ਚ ਮਹਿਸੂਸ ਹੁੰਦਾ ਹੈ। ਇੱਕ ਸੈਂਸ ਆਫ ਪਾਰਟਿਸਿਪੇਸ਼ਨ ਲੱਗਦੀ ਹੈ, ਚਾਹੇ ਆਈਡੀਅਲ ਨਾ ਹੋਵੇ, ਲੇਕਿਨ ਇਹ ਬਦਕਿਸਮਤੀ ਨਾਲ ਇੱਕ ਗੈਪ ਆਇਆ ਦਾ ਉਹਨਾਂ 'ਚ। ਉਸ ਗੈਪ ਨੂੰ ਦੁਸ਼ਮਣ ਕੈਪੀਟਲਾਈਜ਼ ਕਰਦਾ ਹੈ ਔਰ ਐਕਸਪਲੋਇਟ ਕਰਦਾ ਹੈ ਔਰ ਜ਼ਾਹਿਰ ਹੈ ਪਾਕਿਸਤਾਨ ਦੇ ਖਿਲਾਫ ਹੀ ਇਸਤੇਮਾਲ ਕਰਦਾ ਹੈ। ਕਿ ਜਿਹੜਾ ਹਮਲਾ ਹੋਇਆ ਸੀ ਇਹਦੇ ਵਿੱਚ ਇੱਕ ਤੇ ਆਮ ਲੋਕਾਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਵੀ ਬਣਾਇਆ ਗਿਆ ਹੈ, ਢਾਲ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ ਖਵਾਤੀਨ ਨੂੰ, ਫਿਰ ਖਵਾਤੀਨ ਨੂੰ ਨਾਲ ਵੀ ਲਿਆ ਗਿਆ, ਤੇ ਨਾਲ ਇਹ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ 11-11 ਸਾਲ ਦੇ ਬੱਚੇ ਵੀ ਲਿਆਏ ਨੇ। ਕਿਤਨਾ ਇੱਕ ਖਤਰਨਾਕ ਇਹ ਇੱਕ ਟ੍ਰੈਂਡ ਹੈ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਜੀ ਬਿਲਕੁਲ, ਉਹ ਤੁਹਾਡੀ ਗੱਲ ਠੀਕ ਹੈ ਨਾ ਕਿ ਬ੍ਰੇਨ ਵਾਸ਼ਿੰਗ ਇਸ ਹੱਦ ਤੱਕ ਬੱਚਿਆਂ ਦੀ ਔਰ ਔਰਤਾਂ ਦੀ ਕਰ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਵਾਸਤੇ ਇਸ ਹਕੂਕ ਨਹੀਂ ਨੇ, ਔਰ ਹਕੂਮਤ ਦੇ ਖਿਲਾਫ ਜਾਂ ਪਾਲਿਸੀਆਂ ਦੇ ਖਿਲਾਫ ਕੀਤਾ ਜਾਂਦਾ ਹੈ। ਜੈਸੇ ਮੈਂ ਪਿਛਲੇ ਸਵਾਲ ਦੇ ਜਵਾਬ 'ਚ ਅਰਜ਼ ਕੀਤਾ ਕਿ ਕਿਉਂਕਿ ਉਹ ਟ੍ਰਾਈਬਲਸ ਦੇ ਖਿਲਾਫ ਬੜਾ ਆਰਾਮ ਨਾਲ ਇਨਸਟੀਗੇਟ ਕਰ ਲੈਂਦੇ ਨੇ ਕਿ ਤੁਹਾਨੂੰ ਇਸ ਮੁਲਕ ਦਾ ਕੋਈ ਫਾਇਦਾ ਨਹੀਂ ਹੈ, ਸਾਡੇ ਨਾਲ ਜੁਆਇਨ ਕਰੋ, ਅਸੀਂ ਤੁਹਾਨੂੰ ਪੈਸੇ ਵੀ ਦੇਵਾਂਗੇ, ਫੰਡਿੰਗ ਵੀ ਕਰਾਂਗੇ, ਤੁਹਾਡਾ ਕਾਰੋਬਾਰ ਲੁੱਕ ਆਫਟਰ ਕਰਾਂਗੇ ਔਰ ਬਾਹਰ ਤੁਹਾਨੂੰ ਜਗ੍ਹਾ ਵੀ ਦੇਵਾਂਗੇ। ਇਸ ਤਰ੍ਹਾਂ ਦੇ ਫਾਇਦੇ ਇਨਸੈਂਟਿਵ ਦਿੰਦੇ ਨੇ। ਤਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਬੱਚਿਆਂ ਨੂੰ ਢਾਲ ਨਹੀਂ ਇਸਤੇਮਾਲ ਕਰ ਰਹੇ, ਬੱਚਿਆਂ ਨੂੰ ਉਹਨਾਂ ਨੇ ਬ੍ਰੇਨ ਵਾਸ਼ ਕਰਕੇ ਔਰ ਔਰਤਾਂ ਨੂੰ ਇਸ ਤਰ੍ਹਾਂ ਕਰਕੇ ਇਸ ਹੱਦ ਤੱਕ ਕਾਇਲ ਕਰ ਲਿਆ ਹੈ ਕਿ ਜੋ ਹਾਰਡਸ਼ਿਪ ਹੈਗੀ ਹੈ, ਜੋ ਮੁਸ਼ਕਿਲਾਤ ਨੇ, ਉਹ ਹੁਕੂਮਤ ਦੀ ਵਜ੍ਹਾ ਨਾਲ ਨੇ। ਤੇ ਉਹ ਤੁਸੀਂ, ਮੈਂ ਪਹਿਲੇ ਸਵਾਲ ਦੇ ਜਵਾਬ 'ਚ ਅਰਜ਼ ਕੀਤਾ ਸੀ ਕਿ ਅਮਰੀਕਾ, ਯੂਰਪ 'ਚ ਕਿਉਂਕਿ ਜਿੱਥੇ ਖਵਾਤੀਨ ਦਾ ਐਲੀਮੈਂਟ ਆ ਜਾਏ ਤੇ ਉਹਨਾਂ ਦੇ ਅਲਰਟ ਹੋ ਜਾਂਦਾ ਹੈ, ਹੀਅਰਿੰਗ ਜਿਹੜੀ ਉਹਨਾਂ ਦਾ ਇੱਕ ਅਟੈਂਸ਼ਨ ਸਪੈਨ ਹੁੰਦਾ ਹੈ, ਇੱਕਦਮ ਫੋਕਸ ਹੋ ਜਾਂਦਾ ਹੈ ਕਿ ਖਵਾਤੀਨ ਅਗਰ ਆ ਗਈ ਨੇ ਤਾਂ ਮਤਲਬ ਇੱਕ ਕੰਮ ਬਹੁਤ ਹੀ ਜੈਨੂਇਨ ਹੈ, ਇਹਨਾਂ ਦੀ ਕੌਜ਼ ਬੜੀ ਜ਼ਬਰਦਸਤ ਹੋਣੀ ਹੈ, ਇਹਦਾ ਮਤਲਬ ਤਵੱਜੋ ਜ਼ਿਆਦਾ ਆਸਾਨੀ ਨਾਲ ਮਿਲਦੀ ਹੈ ਔਰਤਾਂ ਦੀ ਵਜ੍ਹਾ ਨਾਲ ਜਾਂ ਬੱਚਿਆਂ ਦੀ ਵਜ੍ਹਾ ਨਾਲ। ਤੇ ਇਹ ਬੜੀ ਮਾਯੂਸਕੁਨ ਇੱਕ ਹਰਕਤ ਹੈ ਜਿਹਦੇ 'ਚ ਔਰਤਾਂ ਨੂੰ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਜਾਂ ਬੱਚਿਆਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਲੇਕਿਨ ਜੈਸੇ ਮੈਂ ਕਿਹਾ ਕਿ ਅਲਹਮਦੁਲਿਲਾ ਸਾਡੇ ਕੋਲ ਵੀ ਟਾਈਮ ਇੰਨਾ ਜ਼ਿਆਦਾ ਨਹੀਂ ਹੈ ਕਿ ਅਸੀਂ ਵੀ ਇਨਸ਼ਾਅੱਲਾ ਤਾਲਾ ਐਲੀਮੀਨੇਟ 1 ਬਾਈ 1 ਸਭ ਨੂੰ ਕਰ ਦਿੱਤਾ ਹੈ ਜਿਹੜੇ